अस्सलाम वालेकुम जी नाज़रीन, मैं सजाद जानी ते तुसीं देख रहे सजाद जानी ऑफिशियल ते हाँ अज मैं केड़ा चौक है भैन? डोगर चौक है जी, डोगर चौक, डोगर चौक, मदीना टाउन, डोगर चौक ते ऐसी एक घर दे अंदर असी बैठे हैं सारे। ए तुहानूं ए ते 5-7 नज़र आ रहे हैं ना पिछे, माशाल्लाह पता ही नहीं की हाल आ, बुरे हाल ने। आप टिशू देना, थैंक यू सर। ए भाई तुहाडा की नाम जी? इशफाक साकी भाई। इशफाक साकी साहब, सर तुहाडा की नाम आ? इत्थे की लगा जिहड़ा तुसीं बार-बार मतलब ਤੁਹਾਨੂੰ ਯਕੀਨ ਆ ਕਿ ਇਦਾਂ ਕਰਨ ਦੇ ਨਾਲ ਇਥੋਂ ਸਾਫ਼ ਹੋ ਜਾਏਗਾ? ਡਾਕਟਰ ਨਈਮ ਅਬਾਸ ਇਮਲੀ। ਨਹੀਂ ਤੁਹਾਡਾ ਕੀ ਨਾਮ ਆ? ਆਪਣਾ ਦੱਸੋ ਨਾ। ਮੈਂ ਆਪਣਾ ਹੀ ਨਾਂ ਦੱਸ ਰਿਹਾ, ਡਾਕਟਰ ਨਈਮ ਅਬਾਸ ਇਮਲੀ। ਇਮਲੀ? ਇਮਲੀ। ਕੈਮਰੇ 'ਚ ਸਾਡੇ ਕੈਮਰੇ ਨੇ ਅੱਛੇ, ਉਹਨਾਂ 'ਚ ਰੰਗ ਮਤਲਬ ਨਹੀਂ ਉੱਦਾਂ ਪਤਾ ਲੱਗਦਾ ਕਿ ਜੈਨੂਇਨ ਕੀ ਹੈ। ਮੈਂ ਇਸ ਤੋਂ ਮੈਂ ਆਪ ਆਇਆ ਅੱਜ। ਚੰਗਾ ਕੀਤਾ। ਠੀਕ ਹੈ ਨਾ, ਜਿਵੇਂ ਕਿਸ਼ਤਾਂ ਵਾਲੇ ਜਾਂਦੇ ਨਾ, ਇੱਕ ਬੰਦਾ ਤੁਸੀਂ ਚੀਜ਼ ਲੈਣੀ ਹੋਵੇ ਨਾ, ਪੈਸੇ ਪੂ ਲੈ ਕੇ ਤੇ ਸਾਡਾ ਇੱਕ ਬੰਦਾ ਜਾਏਗਾ ਵੈਰੀਫਿਕੇਸ਼ਨ ਕਰਨ। ਮੈਂ ਉਹ ਹਾਂ। ਯਾਨੀ ਕਿ ਤੁਸੀਂ ਜੁਗਤਾਂ ਦੇ ਦਹਿਸ਼ਤਗਰਦ ਹੋ। ਹਾਂ ਏਦਾਂ ਵੀ ਕਹਿ ਲਓ। ਇਮਲੀ ਸ਼ੁਰੂ ਕਿੱਥੋਂ ਹੋਇਆ, ਯਾਨੀ ਪਹਿਲੀ ਵਾਰੀ ਕਿੱਥੋਂ ਤੁਹਾਨੂੰ ਕਿਸੇ ਨੇ ਕਿਹਾ ਜਾਂ ਕਿੱਦਾਂ ਨਾਂ ਪਿਆ ਹੈ? ਮੇਰਾ ਨਾਮ ਇਮਲੀ ਨਹੀਂ ਹੈਗਾ। ਮੈਂ ਅੱਜ ਆਪਣੇ ਦੋਸਤਾਂ ਨੂੰ, ਪਿਆਰ ਵਾਲੇ ਜੀਆਂ ਨੂੰ, ਸਭ ਨੂੰ ਇਹ ਦੱਸਦਾ ਕਿ ਮੇਰਾ ਨਾਮ ਅਸਲ 'ਚ ਹੈਗਾ ਵਾ ਇਮਨੀ। ਇਮਨੀ? ਇਮਨੀ। ਅੱਛਾ। ਉਹ ਫੇਰ ਵਿੱਚ ਤੁਹਾਡੇ ਵਰਗੇ ਥੱਥੇ ਵੀ ਸੀ। ਹਾਂ ਹਾਂ, ਉਹਨਾਂ ਨੇ ਇਮਨੀ ਤਾਂ ਕਿਹਾ ਨਹੀਂ, ਇਮਲੀ ਕਹਿ ਦਿੱਤਾ। ਇਹ ਬੱਚਾ ਉਹ ਜਿਹੜਾ 1000 ਦਾ ਚੇਂਜ ਲੈ ਕੇ ਬਾਅਦ ਕਹਿੰਦਾ ਮੇਰੇ 'ਚ ਵੀ ਚੇਂਜ ਆਇਆ, ਉਹ 1000 ਵਾਲਾ ਚੇਂਜ ਹੈ। ਯਾਰ ਇਹ ਗੱਲ ਤੇ ਸੁਣੋ ਯਾਰ, 1000 ਦਾ ਚੇਂਜ ਲੈ ਕੇ ਖਾ ਪਾਉਂਦਾ, ਕਹਿੰਦਾ ਮੈਂ ਦੁਨੀਆ ਤੇ ਚੇਂਜ ਲੈ। ਓਏ ਮੇਰੇ ਮੌਲਾ। ਵੈਰੀ ਗੁੱਡ ਨੇ ਨਾ। ਅੱਛਾ ਇਮਲੀ ਸਾਹਿਬ, ਹਾਂਜੀ ਤੁਸੀਂ ਕੰਮ ਕੀ ਕਰਦੇ ਹੋ? ਮੈਂ ਸਰ ਮੇਰਾ ਆਪਣਾ ਜ਼ਰੀ ਦਾ ਕੰਮ। ਜ਼ਰੀ ਸਮਝਦੇ? ਜ਼ਰੀ ਐਡੀ ਸਟੇਜ ਤੇ ਕੰਮ ਕਰਦੀ ਜ਼ਰੀ। ਓਹੋ ਉਹ ਕੰਮ ਤੁਸੀਂ, ਤੁਹਾਡਾ? ਮੈਂ ਉਹਦੇ ਭਾਈ ਨਾਲ ਨਹੀਂ ਬੈਠਾ, ਮੈਂ ਜ਼ਰੀ ਦੀ ਗੱਲ ਕਰ ਰਿਹਾ। ਤੁਸੀਂ ਉਹਦੇ ਭਾਈ ਹੋ? ਤੇ ਇਹ ਕੀ ਬਕਵਾਸ? ਇਹਨਾਂ ਦਾ ਨਾਮ ਵੀ ਜ਼ਰੀ ਹੈ ਨਾ, ਇਹ ਉਹ ਜ਼ਰੀ ਆ। ਉਸਤਾਦ ਨੇ ਮੇਰੇ। ਤੁਹਾਡੇ ਉਸਤਾਦ ਨੇ? ਹਾਂਜੀ। ਕੀ ਸਿੱਖਿਆ ਹੈ ਤੁਸੀਂ ਇਹਨਾਂ ਕੋਲ? ਇਹ ਮਾਸ਼ਾਅੱਲਾ ਜੁਡੋ ਕਰਾਟੇ ਬੇਅਦਬੀ ਸਿੱਖੀ ਇਹਨੇ। ਜਾਪੋ ਤੇ ਚਾਵੇਂ ਫੜ ਲਿਆ ਜੇ ਦਖੜੇ ਹੋਣਾ ਤੇ। ਉਹ ਦੇਖੋ ਮਹਿਮਾਨ ਤੁਸੀਂ ਕਿੰਨੀਆਂ ਕਿ ਚਾਵਾਂ ਪੀਣੀਆਂ ਤੇਰੀਆਂ, ਬੇੜਾ ਗਰਕ ਹੋ ਗਿਆ ਚਾਵਾਂ ਪੀ ਪੀ। ਕਿੰਨੀਆਂ ਕਿ ਪੀਣੀਆਂ ਹੁਣ? ਜਾਨੀ ਭਾਈ ਵੈਰੀ ਗੁੱਡ ਆਦਮੀ ਨੇ। ਮੈਂ ਐਸੇ ਸ਼ਖਸ ਦੁਨੀਆ ਤੇ ਘੱਟ ਦੇਖੇ ਨੇ ਕਿ ਇੱਕ ਅਦਾਰਾ ਵਾ ਨਾ, ਉਹ ਅਦਾਰਾ ਆਪਣਾ ਚੱਲਣ ਡਿਆ ਵਾ 1122 ਵਾਲੇ 15 ਇਹ ਉਹ ਵੀ ਗੌਰਮਿੰਟੀ ਅਦਾਰਾ ਵਾ। ਜਾਨੀ ਭਾਈ ਵੀ ਇੱਕ ਅਦਾਰਾ ਲੈ ਕੇ ਤੁਰੇ ਨੇ, ਜਿੱਥੇ ਜੁਗਤਬਾਜ਼ ਡਿੱਗਦੇ ਜਾ ਕੇ ਚੁੱਕ ਲੈਂਦੇ ਨੇ। ਕੀ ਨਵਾਂ ਟ੍ਰੈਂਡ ਜੁਗਤਾਂ ਦੀ, ਨਵਾਂ ਟ੍ਰੈਂਡ। ਜਿੱਦਾਂ ਆ ਦੂਜੇ ਮੁਲਕਾਂ 'ਚ ਨਾ, ਮੈਂ ਤੁਹਾਨੂੰ ਦੱਸਦਾ, ਦੂਜੇ ਮੁਲਕਾਂ 'ਚ ਨਾ ਗੱਡੀਆਂ ਫਿਰਦੀਆਂ, ਉਹ ਅਵਾਰਾ ਮਤਲਬ ਕਿਤੇ ਕੋਈ ਬਿੱਲੀ ਕੋਈ ਜਾਨਵਰ ਉਹਨੂੰ ਚੁੱਕਦੇ ਨੇ ਜਿੱਦਾਂ ਚੁੱਕੀ ਫਿਰਦੇ ਹੋ ਤੁਸੀਂ। ਮੇਰੇ ਕੋ ਇੱਕ ਗੱਡੀ ਹੋਣੀ ਚਾਹੀਦੀ ਆ ਜਿਹੜੇ ਜੁਗਤਬਾਜ਼ ਚੁੱਕਦਾ ਫਿਰਾਂ ਮੈਂ। ਹੈ ਅੱਲਾ ਦੇ ਦੇਗਾ। ਔਰ ਤੂੰ ਵਾਹਦ ਹੋਣਾ ਵਾ ਜਿਹਨੇ ਗੱਡੀ ਨਾਲ ਵੈਲਡ ਹੋਇਆ ਹੋਣਾ। ਕੀ ਬਾਤ। ਕਿਉਂਕਿ ਉਹਨਾਂ ਉਤਰਨਾ ਨਾ ਚੜਨਾ, ਤੂੰ ਹਮੇਸ਼ਾ ਵਿੱਚ ਰਹਿਣਾ। ਕੋਈ ਨਹੀਂ ਸ਼ਹਿਰ ਮੈਂ ਤੈਨੂੰ ਵਹਾ ਕੇ ਮੈਂ ਜੁਗਤਬਾਜ਼ ਫੜਨੇ ਨੇ। ਜਾਨੀ ਭਾਈ ਮੈਂ ਵੈਲਡ ਹੋ ਜਾਊਗਾ ਤੇ ਕੋਈ ਗੱਲ ਨਹੀਂ, ਇਦਾਂ ਦੇ ਗੱਡੀ 'ਚ ਬੈਠੇ ਤੇ ਧੌਣ ਹਿਲਾਉਣ ਦੇ। ਯਾਰ ਇੱਕ ਮਿੰਟ ਸਰ, ਸੌਰੀ ਯਾਰ ਸਰ ਇਹਨਾਂ ਦਾ ਬਲਕਿ ਅਸਲਾਮ ਵਾਲੇਕੁਮ ਸਰ। ਮਹੱਲੇਦਾਰੀ ਫਿਰਿਆ ਸਾਰੀ ਸਰ? ਮਹੱਲੇਦਾਰੀ ਨਹੀਂ, ਮੈਂ ਸਿਰਫ ਦੋ ਇਮਲੀ ਦਾ ਤੈਨੂੰ ਪਤਾ ਸ਼ਹਜ਼ਾਦਾ ਆਦਮੀ ਆ। ਲੋਕਾਂ ਦਾ ਕੰਮ ਵੱਧਦਾ, ਲੋਕਾਂ ਦਾ ਪੇਟ ਵੱਧਦਾ, ਲੋਕਾਂ ਦਾ ਰਿਜ਼ਕ ਵੱਧਦਾ, ਤੁਹਾਡੇ ਕੰਨ ਹੀ ਵਧੀ ਜਾ ਰਹੇ। ਮੈਂ ਸਭ ਤੋਂ ਪਹਿਲਾਂ ਤੁਹਾਨੂੰ ਸ਼ੋਅ 'ਚ ਇਹ ਨਹੀਂ ਦੱਸਿਆ ਕਿਸੇ ਦਾ ਨਾਮ ਪੁੱਛੀਦਾ? ਕਿਸੇ ਦਾ ਨਾਮ ਪੁੱਛੀਦਾ? ਹਾਂਜੀ, ਮੇਰਾ ਨਾਮ ਪੁੱਛੋ। ਉਹ ਅਗਰ ਤੁਹਾਡਾ ਨਾਮ ਰੱਖ ਕੇ ਕਿਸੇ ਨੇ ਗਲਤੀ ਕਰ ਲਈ ਤੈਨੂੰ ਮੈਂ ਪੁੱਛ ਕੇ ਕਰ ਲਾਂ? ਜੀ ਨਹੀਂ। ਦੇਖੋ ਇਹ ਫਸਾਦ ਦੀ ਜੜ ਸ਼ੁਰੂ ਹੋਈ ਹੈ ਕੋਈ 20-25 ਸਾਲ ਪਹਿਲੇ। ਮੈਂ ਇਸ ਰੀਤ ਨੂੰ ਖਤਮ ਕਰਨਾ ਆ। ਮੈਂ ਵੀ ਨਾਮ ਪੁੱਛ ਲਵਾਂ? ਪੁੱਛਣਾ ਪੈਣਾ, ਤੁਹਾਡਾ ਕੰਮ। ਮੈਂ ਤੁਹਾਡੇ ਕੰਨਾਂ ਤੇ ਗੱਲ ਕਰਨ ਲੱਗਾ, ਜਿਹੜੇ ਕੰਨ ਨਾ ਫੁੱਲ ਹਨੇਰੀ 'ਚ ਤੁਹਾਡੇ ਪਿੱਛੇ ਕੋਈ ਖਲੋਤਾ ਹੋਵੇ ਉਹਨੂੰ ਪਸੀਨਾ ਆ ਜਾਣਾ, ਕਿਉਂਕਿ ਹਵਾ ਹੀ ਨਹੀਂ ਜਾਣੀ। ਮਾਸ਼ਾਅੱਲਾ ਕਸਮੇ ਨਾਮ ਪੁੱਛੋ। ਠੀਕ ਕਹਿ ਰਹੇ ਹੁੰਦੇ, ਉਹ ਕੰਨ ਵੇਖੋ ਤੇ। ਹਾਂਜੀ ਨਾਮ ਪੁੱਛੋ। ਨਾਮ ਪੁੱਛਾਂ? ਅੱਛਾ, ਇਹਨਾਂ ਦੇ ਕੰਨ 'ਚ ਗੱਲ ਤੁਸੀਂ 4-5 ਫੁੱਟ ਦੂਰੋਂ ਵੀ ਕਰ ਸਕਦੇ, ਉੱਥੋਂ ਹੀ ਖਿੱਚ ਲੈਣੀ ਇਹਨਾਂ ਨੇ, ਤੁਹਾਨੂੰ ਬਹੁਤ ਲਾਗੇ ਹੋਣ ਦੀ ਲੋੜ ਨਹੀਂ। ਨਾਮ ਪੁੱਛੋ। ਨਾਮ ਪੁੱਛਾਂ ਜੀ? ਭਾਈ ਤੁਹਾਡਾ ਕੀ ਨਾਮ ਆ? ਹੋ ਗਿਆ ਭੋਲਾ ਡੌਨ ਰਹਿਣਾ ਮਦੀਨਾ ਟਾਊਨ। ਭੋਲਾ ਡੌਨ? ਡੌਨ ਜਿਹੜਾ ਇੰਜ ਡੌਨ ਹੁੰਦਾ ਉਹ ਜਾਂ ਡਾਊਨ? ਇਹ ਸਿਗਨਲ ਵਾਲਾ ਡਾਊਨ। ਅੱਛਾ ਜੀ, ਭੋਲਾ ਡੌਨ। ਬਹੁਤ ਅੱਛੀ ਗੱਲ ਕੀਤੀ ਆ। ਵੇਖਦੇ ਨਹੀਂ ਚੂਹੇ ਨੂੰ ਲਾਗਾ ਲੱਗਾ ਹੁੰਦਾ, ਗੱਲ ਹੀ ਨਹੀਂ ਟੁੱਟਣ ਦਿੰਦੇ, ਹਰ ਗੱਲ 'ਚ ਐਂਟਰੀ ਪਾਉਂਦੇ ਆ। ਤੋਬਾ। ਅੱਛਾ, ਇਦਾਂ ਦੇ ਬੰਦੇ ਪੂਰਾ ਸ਼ੋਅ ਕਰਕੇ ਤੇ ਜਾਨੀ ਭਾਈ 500 ਰੁਪਇਆ ਚਾਹੀਦਾ ਬਸ।
ਮੇਰਾ ਸ਼ੋਅ ਭਾਵੇਂ ਜੁਗਤਾਂ ਨੇ ਭਾਵੇਂ ਜੋ ਮਰਜ਼ੀ ਆ, ਲੇਕਿਨ ਗੱਲ ਇਹ ਹੈ ਕਿ ਜਿੰਨੇ ਬੰਦੇ ਨੇ ਇਹਨਾਂ 'ਚ ਮੁਹੱਬਤ ਵਧਣੀ ਚਾਹੀਦੀ ਮੇਰੇ ਤੋਂ ਬਾਅਦ, ਆਪਸ 'ਚ ਘਟਣੀ ਨਹੀਂ ਚਾਹੀਦੀ। ਤੇ ਇੱਥੇ ਬੈਠੇ ਮਤਲਬ ਕਹਿ ਲਓ ਵੀ ਇੱਟ ਦਾ ਵੈਰ ਆ ਭਾਵੇਂ, ਬੜੇ ਨਾਈਸ ਆਦਮੀ ਨੇ ਇਹ। ਠੀਕ ਆ, ਲੇਕਿਨ ਇੱਥੇ ਅਸੀਂ ਲੋਕਾਂ ਨੂੰ ਸੁਣ, ਇਹ ਲੱਖਾਂ ਕਰੋੜਾਂ ਲੋਕ ਦੇਖ ਰਹੇ ਨੇ, ਅਸੀਂ ਸਿਰਫ 15 20 25 ਬੰਦੇ ਨਹੀਂ ਹੈਗੇ। ਸ਼ਕਲ ਦੇਖ ਤੇ ਦੇਖ ਕਿੱਥੇ ਬੈਠਾ ਤੂੰ ਯਾਰ ਤੂੰ ਸਬਰ ਤੇ ਕਰ ਲਾ ਭਾਈ ਜਾਨੀ, ਉਹਨੂੰ ਤੁਸੀਂ ਇੰਨਾ ਲੰਮਾ ਤਾਰਫ ਕਰੀ ਜਾਣ ਡਏ, ਉੱਤੇ ਕੁਝ ਵੀ ਨਹੀਂ ਉਤਰਿਆ। ਉਹ ਕੁਝ ਵੀ ਨਹੀਂ ਹੈਗਾ ਜਿਹੜਾ ਤੁਸੀਂ ਏਡਾ ਲੰਮਾ ਤਾਰਫ ਕਰੋ। ਭੋਲਾ ਡਾਊਨ ਕਾ ਯਾਰ, ਉਹਦੇ ਮੋਤੀਆਂ ਉਤਰਿਆ ਨਹੀਂ ਵੇ। ਤੁਸੀਂ ਇਹ ਦੇਖੋ ਜੁਗਤਾਂ ਦੀ ਚਿੱਦੀ ਬਣ ਕੇ ਬੈਠਾ ਵਿੱਚ। ਮੈਨੂੰ ਇਹ ਦੱਸ, ਤੈਨੂੰ ਇਸ ਭਾਈ ਦੇ ਸਾੜ ਕੀ ਅੰਦਰ ਕੀ ਇਹਦਾ ਕੀ ਮਸਲਾ ਹੈ? ਸਾੜ ਭਾਵੇਂ ਨੇ ਵੇਖੋ ਨਹੀਂ। ਅੱਛਾ ਤੁਸੀਂ ਗੱਲ ਕੀਤੀ, ਇਹਨੇ ਜੁਗਤ ਕੀਤੀ। ਇੱਕ ਜੁਗਤ ਕਰਨੀ ਹੁੰਦੀ ਆ, ਉਹ ਕਲੈਪ ਹੁੰਦੀ। ਇੱਕ ਅਗਲੇ ਨੂੰ ਸਮਝਾਉਣਾ ਹੁੰਦਾ ਕਿ ਤੂੰ ਗਲਤ ਗੱਲ ਕੀਤੀ, ਹੁਣ ਇਹਨਾਂ ਤੋਂ ਬਾਅਦ ਗੱਲ ਨਹੀਂ ਕਰਨੀ, ਠੀਕ ਆ। ਪਤੀਸਾ ਵੇਚਣ ਵਾਲਾ ਇਹ ਬੰਦਾ ਵਾ, ਠੀਕ ਆ, ਤੇ ਵੱਧ ਚੜ ਕੇ ਤੁਹਾਡੇ ਨਾਲ ਗੁਫ਼ਤਗੂ ਵਧਾ ਰਿਹਾ। ਤੁਸੀਂ ਟੀਵੀ ਤੇ ਉਹਨੇ ਇਹਨੂੰ ਘਰ ਨਹੀਂ ਜਲਦੀ ਵੜਨ ਦਿੰਦੇ ਅਗਲੇ। ਅੱਛਾ, ਇਹਨੂੰ ਮੈਂ ਸਮਝ ਗਿਆ, ਇਹਨੂੰ ਤਕਲੀਫ ਇੱਕ ਇਹਨੂੰ ਭਾਜੀ ਤਕਲੀਫ ਹੋਏਗੀ, ਤੁਸੀਂ ਮੇਰੇ ਨਾਲ ਕੋ ਬੈਠੇ। ਅੱਲਾ ਮੇਰੇ ਮਾਫੀ। ਹਰ ਬੰਦੇ ਦਾ ਬੇਟਾ ਕਰੈਕਟਰ ਹੁੰਦਾ। ਤੇਰਾ ਘਰ 'ਚ ਕੋਈ ਕਰੈਕਟਰ ਨਹੀਂ, ਤੇਰਾ ਸਿਰਫ ਘਰ ਹੁੰਦਾ। ਝਾੜੂ ਵਾਲੇ ਨੂੰ ਡਰੈਸ ਦੱਸਣਾ ਹੁੰਦਾ, ਇਹ ਗਲੀ ਤੂੰ ਮਾਰਨਾ, ਇੱਧਰ ਮੈਂ ਮਾਰਨਾ। ਉਹ ਬੰਦਾ ਗੱਲ ਕਰੀਦੀ ਐ ਵੀ ਬਿਲਾ ਵਜ੍ਹਾ ਵੈਂਡਰ ਤੇ ਓ ਯਾਰ ਪਤਾ ਕੀ ਗੱਲ ਹੈ, ਠਹਿਰੋ। ਅੱਜ ਦਾ ਸ਼ੋਅ ਮੈਂ ਬਹੁਤ ਮਹੀਨਿਆਂ ਬਾਅਦ ਇਹ ਸ਼ੋਅ ਦੁਬਾਰਾ ਸ਼ੁਰੂ ਕੀਤਾ ਕਰੋਨਾ ਦੀ ਵਜ੍ਹਾ ਤੋਂ, ਕਿਉਂਕਿ ਉਹ ਮਸਲਾ ਸੀ। ਐਵੇਂ ਅੰਦਰ ਵੜ ਕੇ 4 ਬੰਦੇ ਬੈਠ ਕੇ ਇਹਨਾਂ ਦਾ ਮੂੰਹ ਵੇਖੀ ਜਾ ਰਹੇ ਮੈਂ ਰੋਜ਼। ਬੜੀ ਗੱਲ, ਮੈਂ ਤੁਹਾਨੂੰ ਇਸ ਗੱਲ ਤੋਂ ਗ੍ਰੇਟ, ਤੁਸੀਂ ਵੈਰੀ ਗੁੱਡ ਹੋ ਕਿ ਤੁਸੀਂ ਮਹੀਨਾ ਕਰੋਨਾ ਨਹੀਂ ਹੋਇਆ, ਆ ਹੋ ਗਿਆ ਤੁਹਾਨੂੰ। ਅੱਛਾ ਜੀ, ਆ ਨਹੀਂ ਹੋਇਆ ਅੱਲਾ ਦੇ ਨਾਮ, ਸ਼ੁਕਰ ਆ ਨਹੀਂ ਹੋਇਆ ਅੱਲਾ ਦੇ ਨਾਮ ਤੋਂ। ਭਾਈ ਤੁਸੀਂ ਗੱਲ ਨਾ ਕਰਿਆ ਕਰੋ, ਤੁਸੀਂ ਇੰਜ ਗੱਲ ਕਰਦੇ ਕੋਈ ਬੜਾ ਭੈੜਾ ਮੰਗਤਾ ਗੱਲ ਕਰਨ ਡਿਆ ਵਾ। ਤੁਹਾਡੀ ਬੋਲੀ ਦੇ ਵਿੱਚ ਮਿਠਾਸ ਨਹੀਂ, ਜ਼ਲਾਲਤ ਵਾ। ਬੜਾ ਤੁਹਾਡਾ ਚਿੱਕੂ ਵਰਗਾ ਮੂੰਹ ਆ। ਅੱਛਾ, ਇਹਦੇ ਚ ਇੱਕ ਮਿੰਟ ਇਹਦੀ ਨਾ ਐਂਡ ਤੇ ਜੁਗਤ ਘੱਟ ਸੀ, ਖਿੱਚ ਬਹੁਤ ਹੀ ਸੀ। ਲੋ ਜੀ ਭੈਣ ਤੁਸੀਂ ਵੀ ਥੋੜਾ ਅੱਗੇ ਹੋ ਨਾ। ਰਹਿਣ ਦਿਓ ਇਹਨਾਂ ਨੂੰ ਵੀ। ਇਹ ਕੀ ਨੇ? ਮੇਰੇ ਨਾਲ ਹੀ ਹੁੰਦੇ ਨੇ, ਮੈਂ ਬੰਨਿਆ ਇਹਨੂੰ। ਰਹਿਣ ਦਿਓ ਇਹਨਾਂ ਨੂੰ। ਇੱਕ ਹੋਰ ਕਰੈਕਟਰ ਤੁਹਾਨੂੰ ਮਿਲਾਉਂਦੇ ਆ, ਇਹਨੂੰ ਪਹਿਲਾਂ ਪੁੱਛ ਲਓ, ਇਹਨੇ 10 ਮਿੰਟ ਬਹਿਣਾ ਤੇ ਬਵੇ, ਉਸ ਤੋਂ ਬਾਅਦ ਮੈਂ ਤੁਹਾਨੂੰ ਵੀ ਕਰਨੀ ਆ ਹਾਲੇ। ਠਹਿਰ ਜਾ ਭੈਣ, ਅੱਗੇ ਹੋ ਥੋੜਾ। ਤੁਹਾਡਾ ਕੀ ਨਾਮ ਆ? ਆਤਫ। ਹੈ ਆਤਫ। ਆਤਫ। ਤੁਸੀਂ ਵੀ ਕੋਈ ਜੁਗਤ ਕੋਈ ਗੱਲਬਾਤ? ਨਹੀਂ ਮੈਂ ਉਸਤਾਦ ਉਹਨਾਂ ਦੇ ਨਾਲ ਵੈਸੇ ਕਿਹੜੇ ਉਸਤਾਦ? ਆ ਭਾਈ ਨਈਮ ਸਾਹਿਬ। ਇਹ ਤੁਹਾਡੇ ਉਸਤਾਦ ਨੇ? ਹਾਂਜੀ। ਉਹ ਉਸਤਾਦ ਨੇ ਭਾਈ, ਉਸਤਾਦ ਨੇ ਜਿੱਦਾਂ ਤੂੰ ਨਹੀਂ ਨਾਲ ਲਈ ਫਿਰਦਾ, ਉਦਾਂ ਮੈਂ ਵੀ ਨਾਲ ਲਈ ਫਿਰਦਾ। ਮੈਂ ਇੱਥੇ ਦਾ ਵਾਂ ਇਹ ਉਹ ਤਾਂ ਨਹੀਂ ਜਿਹੜਾ ਕਿਤੇ ਚੱਲ ਵੀ ਉਸਤਾਦ। ਕੀ ਭਾਈ ਜਾਨੀ ਨੂੰ ਵੀ ਨਾ, ਭਾਈ ਜਾਨੀ ਇੱਕ ਅਰਸੇ ਬਾਅਦ ਟੱਕਰੇ ਨੇ ਤੇ ਉਹਨਾਂ ਨੂੰ ਵੀ ਇਹੀ ਦੁੱਖ ਹੋਇਆ ਹੈ, ਆ ਵੀ ਉਸਤਾਦ ਯਾਰ ਕੀ ਮੇਰੇ ਮੁਤਲਕ ਲੈ ਕੇ ਬੈਠੇ। ਦੇਖੋ ਜੀ ਉਸਤਾਦ ਦੇ ਵਿੱਚ ਕੋਈ ਤੇ ਗੁਣ ਹੁੰਦਾ ਨਾ। ਉਹ ਯਾਰ ਤੂੰ ਚਸ਼ਮਾ ਤੁਹਾਡੇ 'ਚ ਸਿਰਫ ਗੁਣ ਆ, ਜਿਹੜਾ ਲੱਗਾ ਤੁਹਾਨੂੰ। ਚਸ਼ਮਾ ਤਾਂ ਦੇਖੋ ਕੀ ਸਜਿਆ ਵਾ। अच्छा, गोरे गोरे मुखड़े पे काला काला चश्मा जी, काले काले मुखड़े पे उस तो भी काला काला चश्मा है पहली नहीं। अच्छा इमली भैन तारा सही नाम की है? मेरा नाम जी सही नाम नईम अब्बास। ना एडा सोहना नाम है नईम अब्बास। यार मैं आप भी सोना चश्मे च देखा ना अच्छा जी मैंने। भैन एक मिनट, लारा साफ कर ला। ਭੈਣ ਕਰਨਾ ਤੇ ਵੈਸੇ ਮੈਨੂੰ ਸਟਾਰਟ ਤੇ ਚਾਹੀਦਾ ਸੀ, ਲੇਕਿਨ ਹੁਣ ਭੈਣ ਹਰ ਅੱਛੀ ਗੱਲ ਤੇ 100 ਰੁਪਇਆ, ਮਾੜੀ ਗੱਲ ਤੇ 50 ਰੁਪਏ ਔਰ ਫਿੱਕੀ ਗੱਲ ਤੇ ਜੁਰਮਾਨਾ, ਯਾਨੀ ਤੁਸੀਂ ਦੇਣੇ ਨੇ। ਮੈਨੂੰ ਨਾਮ ਨਾ ਦਈਓ, ਮੈਨੂੰ ਤੁਹਾਡਾ ਨਾਮ ਨਹੀਂ ਚਾਹੀਦਾ। ਕੀ ਕਰਨਾ ਚਾਹੀਦਾ? ਤੁਸੀਂ ਪਹਿਲੇ ਨੰਬਰ ਤੇ ਜਿਹੜਾ ਕਹਿੰਦਾ ਡੌਨ, ਇਹ ਪਤਾ ਕਿਹੜਾ ਡੌਨ ਆ? ਜਿਹਨੂੰ ਕਹੀਦਾ ਨਹੀਂ ਯਾਰ ਉਹ ਭੋਲਾ ਦੇਖਿਆ, ਹਾਂ ਯਾਰ ਉਹ ਪਿਛਲਾ ਸਾਲ ਦੇਖਿਆ ਸੀ ਯਾਰ, ਐਤਕੀ ਸਾਲ ਬਹੁਤ ਡਾਊਨ ਹੋ ਗਏ ਯਾਰ ਹਾਂਜੀ ਮੇਰੀ ਹੋਰ ਤੇ ਨਹੀਂ ਆਮਦ। ਚਲੋ ਇੱਥੇ ਮੈਨੂੰ ਕਰ ਲਾ, ਮੈਂ ਦੱਸਦਾ ਮੈਨੂੰ ਕਰ ਲਾ। ਉਹਨਾਂ ਨੂੰ ਪੁੱਛ। ਇਹ ਪਤਾ ਕਿਉਂ ਪਰੇਸ਼ਾਨ ਆ? ਇਹ ਬਹੁਤ ਪਰੇਸ਼ਾਨ ਹੈਗਾ। ਕਿਉਂ? ਪਿਛਲੀ ਵੱਡੀ ਤੇ ਨਾ ਇਹਨੂੰ ਕਸਾਈ ਨਾਲ ਲੈ ਗਏ ਕਿ ਤੇਰੇ ਕੋਲ ਨਾ ਕੁਰਬਾਨੀ ਕਰਾਉਣੀ ਆ, ਤੇ ਬੱਕਰੇ ਤੇ ਛੁਰੀ ਫੇਰੀ ਆ, ਤੇ ਬੱਕਰੇ ਦੇ ਯਕਦਮ ਖੂਨ ਨਿਕਲਿਆ, ਛੁਰੀ ਛੱਡ ਕੇ ਨਾ ਹੈਪੀ ਬਰਥਡੇ ਟੂ ਯੂ। ਓਏ ਇਹਨੂੰ ਕਰ ਲਾ, ਮੈਨੂੰ ਕਰ ਲਾ, ਕਿਸੇ ਨੂੰ ਕਰ ਲਾ। 3
ਚੱਲਦਾ ਕਿੱਥੇ ਚੱਲਦਾ ਤੂੰ? ਉਹ ਮਰੇ ਡੋਨ ਦਾ ਚਿਰ ਇੰਨਾ ਕੰਮ ਹੁੰਦਾ ਬਸ ਹੈ ਡੋਨ ਦਾ ਇੰਨਾ ਕੰਮ ਯਾਰ ਤੂੰ ਅੱਜ ਨਾ ਕਾਫੀ ਜ਼ਿਆਦਾ ਡਾਊਨ ਆ। ਤੂੰ ਨਾ ਮਸਲਨ ਗੱਲ ਪਤਾ ਕੀ ਆ ਜਾਨੀ ਸਾਹਿਬ, ਇਹ ਹੈਗੇ ਆ ਮਰਾਸੀ ਅਵਾਰਾ ਭੰਡ ਮਰਾਸੀ ਭੰਡ ਨਹੀਂ ਨਹੀਂ ਮਰਾਸੀ ਮੈਂ ਨਹੀਂ ਕਹਿੰਦਾ 100 ਵਾਲੇ ਨਹੀਂ 50 ਵਾਲੀ ਕਰਦੇ 50 ਵੀ ਹੈਗੇ। ਯਾਰ ਤੂੰ ਐਡੀ ਅੱਛੀ ਗੱਲ ਕਰ ਰਿਹਾ ਸੀ, ਤੈਨੂੰ ਕੀ ਡੈਥ ਪੈ ਗਈ ਆ? ਕੀ ਹੋਇਆ? ਕੁਛ ਨਹੀਂ ਤੂੰ ਜਰਾ ਚੱਕਰ ਨਹੀਂ ਤੇ ਲਾਇਆ 10 ਮਿੰਟ ਲੋ ਜੀ ਭੋਲਾ ਦੁਬਾਰਾ ਆਉਂਦਾ। ਭੋਲੇ ਵਾਸਤੇ ਕਲੈਪ ਕਰੋ, ਭੋਲੇ ਨੇ ਬਹੁਤ ਅੱਛੀ ਗੱਲ ਕੀਤੀ ਸਟਾਰਟ ਤੇ। ਗੁੱਡ, ਕੋਈ ਗੱਲ ਨਹੀਂ, ਫੇਰ ਸਹੀ ਕਿਸ ਟਾਈਮ ਹੋ ਜਾਂਦਾ ਬੰਦਾ। ਆ ਐਸਾ ਨੈਸ਼ ਮੈਂ ਦੇਖ ਲਿਆ ਕਰੈਕਟਰ, ਇਹ ਜਦੋਂ ਫੌਗ ਇਮਲੀ ਮੇਰੀ ਗੱਲ ਸੁਣ ਲੈ। ਮੈਂ ਤੁਹਾਨੂੰ ਦੱਸਣ ਲੱਗਾ, ਮੈਨੂੰ ਮਤਲਬ ਅੱਧੀ ਜ਼ਿੰਦਗੀ ਲੰਘ ਗਈ ਆ ਇਹ ਕੰਮ ਕਰਦਿਆਂ। ਇਹ ਖਤਰਨਾਕ ਕਰੈਕਟਰ ਇਸ ਤਰ੍ਹਾਂ ਦਾ ਵਾ, ਜਦੋਂ ਹੇਠ ਉੱਪਰ 5-7 ਗੱਲਾਂ ਕਰ ਦਿੰਦਾ ਨਾ, ਅਗਲਾ ਬੰਦੇ ਨੂੰ ਲੈ ਦੇ ਜਾਂਦਾ। ਜਦੋਂ ਮੈਂ ਬੈਠਾ ਨਾ, ਇਹ ਮੈਨੂੰ ਵੀ ਲੈ ਦੇ ਗਿਆ ਸੀ। ਇਹ ਕੋਈ ਮੇਰੇ ਦਿੱਤਾ ਲਿਆ ਕੰਮ ਆਇਆ ਕਸਮ ਇਸ ਟਾਈਮ ਤਾਂ ਨਜ਼ਰ ਆਉਣ ਡਿਆ ਕੰਮ ਜਿਹੜਾ ਆਇਆ। ਐਨਕ ਲਾ ਬਈ, ਆਮਦ ਹੋਈ ਮਾਸ਼ਾਅੱਲਾ। ਦੇਖੋ ਮਾਸ਼ਾਅੱਲਾ ਡੀ ਗਰਾਊਂਡ ਇਦਾਂ ਦੇ ਫਿਰਦੇ ਹੁੰਦੇ। ਅੱਛਾ, ਇਹਨਾਂ ਦੀ ਗੱਲ ਅੱਛੀ ਨਹੀਂ ਨਾ, ਲੇਕਿਨ ਸਟਾਈਲ ਬੜਾ ਅੱਛਾ। ਡੀ ਗਰਾਊਂਡ ਇਦਾਂ ਦੇ ਫਿਰਦੇ ਹੁੰਦੇ ਆ। ਇਹ ਮੈਂ ਕਿਹਾ ਇਦਾਂ ਡੀ ਗਰਾਊਂਡ ਫਿਰ ਰਹੇ ਹੁੰਦੇ ਆ, ਐਵੇਂ ਕਹਿਣਾ ਅੱਲਾ ਦੇ ਨਾਂ ਤੇ ਪੈਪਸੀ ਔਰ 버ਗਰ ਲੈ ਦਿਓ। ਤੇ ਅਗਲਾ ਕੀ ਕਹਿ ਰਿਹਾ, ਚਲੋ ਕਹਾਂ ਸੇ ਫਕੀਰ ਆ ਰਹੇ, ਤੇ ਉਹਨਾਂ ਨੂੰ ਕੀ ਬਦਦੁਆ ਦੇ ਰਿਹਾ, ਦੇਖ ਲਓ ਗਾੜੀ ਮੇਂ ਅਟੈਕ ਹੋਗਾ। ਅੱਛਾ ਭੈਣ, ਤੁਹਾਡੇ ਤੇ ਇੰਨੀਆਂ ਮੱਖੀਆਂ ਕਿਉਂ ਬਹਿ ਰਹੀਆਂ? ਕਿਸੇ ਤੇ ਨਹੀਂ ਬਹਿ ਰਹੀਆਂ, ਤੁਹਾਡੇ ਤੇ ਕਿਉਂ ਬਹਿ ਰਹੀਆਂ? ਸ਼ਹਿਦ ਤੇ ਮੱਖੀਆਂ ਬਹਿੰਦੀਆਂ ਸ਼ਹਿਦ ਤੇ ਬਹਿੰਦੀਆਂ ਨੇ। ਸਰ ਇੱਕ ਹੋਰ ਚੀਜ਼ ਤੇ ਵੀ ਬਹਿੰਦੀਆਂ ਨੇ, ਬਲਕਿ ਕਈਆਂ ਚੀਜ਼ਾਂ ਤੇ ਬਹਿੰਦੀਆਂ ਨੇ। ਇਹਨਾਂ ਨੇ ਵੀ ਜੀ ਤੋਂ ਮਾਰ ਖਾ ਲਈ, ਬੜੇ ਸਕੂਨ ਦੇ ਨਾਲ ਗਏ ਕਸਾਈ ਦੇ ਨਾਲ। ਉਹਨੇ ਕਿਹਾ ਬੱਕਰੇ ਦੀਆਂ ਲੱਤਾਂ ਫੜ ਤੇ ਮਾਲਕ ਦੀਆਂ ਹੀ ਫੜ ਲੀਆਂ। 50 ਅੱਛਾ, ਆਪਣੀ ਗੱਲ ਕਰਕੇ ਨਾ ਕਹਿੰਦੇ 50 ਹੋ ਗਏ ਨੇ। ਹਾਂਜੀ, ਇਹਨਾਂ ਦੀ ਆਪਣੀ ਕਰਿਆਨੇ ਦੀ ਦੁਕਾਨ ਹੈਗੀ ਸੀ, ਦਾਬਾ ਇਹਨੂੰ ਦੁਕਾਨ ਤੇ ਬਿਠਾ ਗਿਆ। ਇਹ ਦਾਬਾ 2 ਘੰਟਿਆਂ ਬਾਅਦ ਆਇਆ, ਕਹਿੰਦਾ ਕੁਛ ਵਟਿਆ ਤੇ ਚੁੱਪ। ਉਹਨੇ ਫੇਰ ਪੁੱਛਿਆ, ਉਹ ਕੁਛ ਵਟਿਆ? ਚੁੱਪ। ਤੀਜੀ ਵਾਰ, ਉਹ ਕੁਛ ਵਟਿਆ ਪਿੰਕੀ ਕੇ ਨਹੀਂ? ਪਿੰਕੀ ਚੁੱਪ। ਉਹਨੂੰ ਖਿੱਚ ਕੇ ਚਪੇੜ ਮਾਰੀ, ਸਾਰੇ ਠੀਪੇ ਬਾਹਰ ਆ ਗਏ। ਮੂੰਹ ਚ ਲਕੋਏ ਸੀ ਠੀਪੇ। ਗੱਲ ਕਲੀਅਰ ਕਰਨਾ, ਜੇ 100 ਲੈਣੇ ਤੇ 50 ਨੇ। ਥੱਪੜ ਮਾਰਿਆ, ਜੋ ਥੱਪੜ ਮਾਰਿਆ ਮੂੰਹ ਚੋਂ ਨਿਕਲੇ, ਕੰਨਾਂ ਚੋਂ ਨਿਕਲੇ। ਤੁਸੀਂ ਇਹ ਤੂੰ ਮੇਰੇ ਨਾਲ ਬਦਤਮੀਜ਼ੀ ਕਰ ਰਿਹਾ। ਇਹ ਫੜ, ਇਹ ਤੂੰ ਬਦਤਮੀਜ਼। ਸੌਰੀ ਕਰ, ਰੱਖ ਲਓ, ਅਗਲੀ ਵਾਰੀ 150 ਇਕੱਠਾ ਦੇ ਦਿਓ। ਸੌਰੀ ਕਰੀਆਂ ਫੜ। ਮੇਰੇ ਕੋਲ ਗਲਤੀ ਹੋ ਗਈ ਜਨਾਬ, ਮੈਂ ਤੁਹਾਨੂੰ ਸਹੀ ਤਰ੍ਹਾਂ ਸਮਝਾ ਨਹੀਂ ਸਕਿਆ। ਰੁਪਈਆ 100 ਕਰ ਦਿਓ। ਹਾਂਜੀ, ਕਿਉਂਕਿ ਮੇਰੀ ਜੁਗਜ਼ ਆਇਆ ਹੋਣ ਡਈ ਸੀ। ਹਾਂ, ਇਹ ਪਤਾ ਬਦਤਮੀਜ਼ੀ ਨਹੀਂ ਕਰਨੀ। ਨਾ ਕਾਤੋਂ ਅੱਲਾ ਮਾਫ, ਤੁਹਾਡੀ ਕਰਕੇ ਤਾਂ ਰੁਲ ਗਏ। ਲੋ ਜੀ ਨਾਜ਼ਰੀਨ, ਸਾਡੇ ਨਾਲ ਚੇਂਜ ਹੋ ਗਏ ਨੇ ਸਾਡੇ ਭਾਈ। ਸਰ ਤੁਹਾਡਾ ਕੀ ਨਾਮ ਆ? ਮੇਰਾ ਨਾਮ ਸੋਮੀ ਸਰ ਤੁਹਾਡਾ? ਸੀ ਬਾਈ। ਯਾਰ ਗਰਮੀ ਬਹੁਤ ਜ਼ਿਆਦਾ, ਨਾਜ਼ਰੀਨ ਇੱਥੇ ਵਿਚਾਰੇ ਤੇ ਕੋਥੇ ਖੜੇ ਸੀ ਤੇ ਕੀ ਹਾਲ ਹੋ ਗਿਆ। ਚਲੋ ਕੋਈ ਗੱਲ ਨਹੀਂ, ਇਹਨਾਂ ਨੂੰ ਉੱਥੇ ਖਿਲਾਰ ਦੋ। ਪਤਾ ਕੀ ਗੱਲ ਆ, ਮੈਂ ਤੁਹਾਨੂੰ ਇੱਕ ਗੱਲ ਦੱਸਦਾ। ਇਮਲੀ ਨੇ ਮਤਲਬ ਕਿ ਜਦੋਂ ਕਿ ਨਹੀਂ ਨਾ ਲੱਭਦਾ ਮੈਨੂੰ ਕੁਛ, ਮੈਂ ਫਿਰ ਇਮਲੀ ਤੇ ਆ ਜਾਂਦਾ। ਆ ਪਹਿਲੇ ਨੇ ਇੱਕ ਦਿਨ ਨਾ 1 ਦਰਜਨ ਨਾ ਕੇਲੇ ਲੈ ਲਏ ਤੇ ਛਿਲਕੇ ਰੱਖੀ ਜਾ ਰਿਹਾ, ਵਿੱਚੋਂ ਸੁੱਟੀ ਜਾਣਾ। ਮੈਂ ਕਿਹਾ ਇਹ ਕਰਨ ਅੱਗੇ ਤੱਕ ਸਮਝ ਕੇ ਸੁੱਟੀ ਜਾ ਰਿਹਾ। ਇਹਨਾਂ ਦੋਵਾਂ ਦਾ ਅੱਬਾ ਮਿਸਤਰੀ ਆ, ਤੇ ਇਹਦੇ ਵਿਆਹ ਤੇ ਨਾ ਕਿਸੇ ਨੇ ਕਿਹਾ ਕਿ ਯਾਰ ਸਿਆਣੇ ਬੰਦੇ ਨੂੰ ਚੌਲ ਵਰਤਾਉਣ ਤੇ ਲਾ ਦਿਓ। ਉਹ ਚੌਲ ਵਰਤਾ ਕੇ ਉਹਨੇ ਇੰਨੇ ਬੜੇ ਚੌਲ ਪਾਤੇ, ਨਾਲ ਇਹਨੇ ਇੱਕ ਦਾਲ ਪਾਤੀ। ਤੇ ਇਹਦਾ ਅੱਬਾ ਬਾਹਰ ਬੈਠੇ ਕਹੀ ਜਾਂਦਾ, ਆ 1-4 ਦੀ ਪਲੇਟ ਕੌਣ ਲਾਉਣ ਡਿਆ ਬਈ? ਲੈ 1-4 ਦੀ ਪਲੇਟ। ਇੱਧਰ ਦੇਖ ਲਓ ਆ ਪਿੰਕੀ। ਯਾਰ ਤੈਨੂੰ ਏਡੀ ਮਤਲਬ ਹਵਸ ਪੈਸੇ ਦੀ, ਤੈਨੂੰ ਕੀ ਗੱਲ? ਨਹੀਂ ਇਹ ਕਸਮੇ ਮੈਨੂੰ ਇੰਨਾ ਪੈਸਾ ਦੇ ਨੇ ਰੌਲਾ ਜਿੰਨਾ ਮੈਨੂੰ ਦੌਰਾ ਪੈਂਦਾ ਜੁਗਤਾਂ ਦਾ। ਚਲੋ ਜੀ, ਮੈਂ ਇਹਨੂੰ ਕਰਨੀ ਸੁਣ ਮੇਰੇ ਜ਼ੇਨ ਚੋਂ ਨਿਕਲ ਗਈ। ਹਾਂਜੀ। ਆ ਭਾਈ ਮਿਸਤਰੀ ਨਾਲ ਲੱਗ ਗਿਆ ਤੇ ਮਿਸਤਰੀ ਕਹਿੰਦਾ ਇੱਟ ਫੜਾ, ਕਹਿੰਦਾ ਲੜਾਈ ਹੋ ਪਈ ਤੇਰੀ। ਹੁੰਦੀ ਇਹਦੇ ਨਾਲ ਇਦਾਂ ਹੀ ਆ। ਹੁੰਦੀ ਇਹਦੇ ਨਾਲ ਘਰੋਂ ਖਿਜਿਆ ਤੁਰਿਆ ਆਂਡਾ। ਇੱਕ ਬੰਦੇ ਨੇ ਕਿਹਾ ਪਿੰਕੀ ਕੀ ਹਾਲ ਆ? ਕਹਿੰਦਾ ਤੂੰ ਖਰਚਾ ਦੇਣਾ। 50 ਹੋ ਗਏ, ਅਗਲੀ ਗੱਲ ਕਰਾਂਗੇ 100 ਇਕੱਠਾ ਦੇਵਾਂਗੇ। ਹਾਂਜੀ, ਇਹਨਾਂ ਨੂੰ ਵੀ ਗੱਲ ਕਰਾ ਲਓ, ਫਲੂਦਾ ਲਾਇਆ ਹੁੰਦਾ। ਅੱਛਾ ਗੱਲ ਨਹੀਂ ਅੱਛੀ ਹੁੰਦੀ, ਐਕਸੈਂਟ ਬੜਾ ਅੱਛਾ ਭਾਈ। ਹੁਣ ਐਕਸੈਂਟ ਮੇਰੇ ਕੋਲ ਦਸਾਂ ਵਾਲੇ ਨਹੀਂ ਹੈਗੇ, ਮੈਂ ਮਰ ਜਾਵਾਂ। ਮੈਂ ਗੱਲ ਇਹ ਕਰਨ ਲੱਗਾ ਸਾਂ, ਸਾਡੇ ਇਸ ਮੁਆਸ਼ਰੇ 'ਚ ਨਾ ਬਹੁਤ ਸਾਰੇ ਐਸੇ ਕੰਮ ਨੇ ਜਿਨ੍ਹਾਂ ਨੂੰ ਬਹੁਤ ਡੀਗ੍ਰੇਡ ਕਰ ਦਿੱਤਾ ਗਿਆ, ਬੜਾ ਉਹਨਾਂ ਨੂੰ ਘਟੀਆ ਸਮਝਿਆ ਜਾਂਦਾ। ਐਵੇਂ ਕਹੀ ਜਾਂਦਾ ਯਾਰ ਇਹ ਬਾਜੀਆਂ ਵਾਲਾ, ਲਓ ਜੀ ਆ ਤੇ ਫਲਾਣਾ, ਲਓ ਜੀ ਇਹ ਭਾਂਡਾ।
ਜਦਕਿ ਉਹ ਇੱਕ ਕਾਰੋਬਾਰ ਆ, ਤੁਹਾਨੂੰ ਹਸਾਉਂਦੇ ਨੇ ਨਾ ਭੈਣ। ਅਗਰ ਇਹਨਾਂ ਦਾ ਇਹ ਕੰਮ ਆ ਤੇ ਯਾਰ ਉਹ ਬੜਾ ਖੂਬਸੂਰਤ ਕੰਮ ਆ ਕਿ ਤੁਹਾਡੀਆਂ ਖੁਸ਼ੀਆਂ ਸ਼ਰੀਕ ਤੁਹਾਡੀਆਂ ਖੁਸ਼ੀਆਂ ਨੂੰ ਵਧਾ ਦਿੰਦੇ ਨੇ। ਤੁਸੀਂ ਲੱਖਾਂ ਰੁਪਇਆ ਲਾਉਂਦੇ ਜੇ 25 30 40 50 ਲੱਖ ਰੁਪਇਆ, ਲੇਕਿਨ ਉੱਥੇ ਤੁਹਾਨੂੰ ਸੌਣ ਵਾਲਾ ਕੋਈ ਨਹੀਂ ਹੁੰਦਾ। ਇਹ ਚੰਦ ਪੈਸਿਆਂ 'ਚ ਉਸ ਪੂਰੇ ਤੁਹਾਡੇ ਖਾਨਦਾਨ ਨੂੰ, ਕੁੜੀ ਵਾਲਿਆਂ ਨੂੰ, ਮੁੰਡੇ ਵਾਲਿਆਂ ਨੂੰ ਹਾਸੇ ਉਹਨਾਂ ਨੂੰ ਦਿੰਦੇ ਨੇ ਯਾਰ। ਤੇ ਇਹਨੂੰ ਅਸੀਂ ਡੀਗ੍ਰੇਡ ਕਰਦੇ ਹਾਂ ਕਿ ਯਾਰ ਇਹ ਕੁਛ ਨਹੀਂ। ਇਹ ਬੜੀ ਵੱਡੀ ਇਹਨਾਂ ਦੀ ਗੱਲ ਸਰ। ਪਹਿਲਾਂ ਚਿੰਗੀ ਸੀ ਖਰਾਬ ਹੋ ਗਿਆ ਵਾ, ਹੁਣ ਚੁੰਗੀ ਤੋਂ ਫਲੈਟਾਂ ਤੱਕ ਬੰਦੇ ਚੁੱਕ ਕੇ ਲੈ ਜਾਂਦਾ। ਇਮਲੀ 50 ਬਰਾਬਰ ਕਰ ਲਏ ਉਹਨੇ। ਮੈਂ ਕਿਹਾ ਚਲੋ ਇੱਕ ਇਹ ਬਸਲ ਦੇ ਵਿੱਚ ਨਾ ਜਿੰਨ ਵਾ, ਗੈਪ ਹੋ ਗਿਆ ਯਕਦਮ। ਆਇਆ ਸੀ ਪਰਸਤਾਨ ਚੋਂ, ਜਿਸ ਕਲੀਨ ਤੇ ਆਇਆ ਸੀ ਨਾ, ਉਹ ਕਲੀਨ 1300 ਦਾ ਕੋਈ ਜਹਾਜ਼ ਵੇਚ ਗਿਆ। ਉਹ ਜਹਾਜ਼ ਵਿੱਚ ਸੀ ਹੁਣ ਇਹਦਾ ਕਲੀਨ ਹੈ ਨਹੀਂ ਤੇ ਜ਼ਲੀਲ ਹੋ ਰਿਹਾ ਵਿਚਾਰਾ। ਔਰ ਤੋਂ ਸਭ ਤੋਂ ਵੱਡੀ ਗੱਲ ਹੈ ਕਿ ਵਾਪਸ ਦਾ ਮੰਤਰ ਭੁੱਲ ਗਿਆ। ਇਹ 50 ਤੇਰੇ ਨਹੀਂ ਉਹ ਮੇਰੇ ਲੋਕ ਤੇਰੇ ਵਾਲ 50 ਨਹੀਂ ਸੀ। ਮੈਂ ਤੈਨੂੰ ਧਾਰ ਨਹੀਂ ਕਰਨਾ, ਸੌਰੀ ਯਾਰ, ਸੌਰੀ ਭਾਈ ਜਾਨੀ ਧਾਰ ਨਹੀਂ ਯਾਰ। ਨਹੀਂ ਫਿੱਕੀ ਗੱਲ ਤੇ 50 ਵਾ ਨਾ, ਤੇ ਮੈਂ ਅੱਛੀ ਗੱਲ ਕਰਕੇ 250 ਹੋ ਜਾਣਾ ਵਾ। ਫਿੱਕੀ ਗੱਲ ਤੇ 150 ਫਰਦੌਸ ਆਸ਼ਿਕ ਵਾਣਾ ਤੂੰ ਵੀ ਤੂੰ ਜਿਹੜੀ ਗੱਲ ਕਰੀ ਜਾਏਗਾ ਮੈਂ ਤੈਨੂੰ ਪੈਸੇ ਦੇਈ ਜਾਵਾਂ। ਗੱਲ ਹੈ, ਮੈਂ ਕਿਹੜਾ ਰਸ਼ੀਦ ਸ਼ੇਖ ਨਾਲ ਗੱਲ ਕਰਨ ਦੇ। ਉਹ ਸ਼ੇਖ ਰਸ਼ੀਦ ਹੋਏ ਪੁੱਠਾ ਹੀ ਹੋ ਗਿਆ। ਮੈਂ ਉਹਦੇ ਦੇਖ ਕੇ ਹੋ ਗਿਆ। ਹਾਂਜੀ ਸਰ ਜੀ ਪ੍ਰੋਗਰਾਮ ਕਰੋ, ਟਰੱਕ ਦਾ ਹਿਸਾਬ ਕਰਨ ਲੱਗ ਪਏ। ਕੋ ਮੁਹੱਬਤ ਵਾਲੀਆਂ ਤੂੰ ਗੱਲਾਂ ਮੇਰੇ ਕਰੋ। ਟਾਇਰ ਵੱਧ ਕੇ ਤੇਰੇ ਵਾਲ। ਮੇਰੀ ਵੀ ਕੋਈ ਗੱਲ ਸੁਣ ਲਓ ਉਸਤਾਦ ਜੀ। ਉਸਤਾਦ ਜੀ ਆਹ ਦੇਖ ਲਓ ਜੀ, ਅੱਜ ਜਨਾਜ਼ੇ ਨੇ ਮੋਢਾ ਦਿੱਤਾ। ਆਹ ਦੇਖੋ ਉਸਤਾਦ ਜੀ, ਇਹ 50 ਵਾਲਾ ਠੀਪਾ ਹੈਗਾ ਤੇਰੇ ਕੋਲ। ਜੁਗਤ ਕਰਦਾ ਇੰਜ ਕਰਦਾ, ਸੇਮ ਹੀ ਨਹੀਂ ਖਾਣ ਦੇਂਦਾ। ਮੈਂ ਤੇਨਾਂ ਗੱਲ ਕਰ ਹਾਂ ਬਈ ਮੈਂ ਕਹਿੰਦਾ ਆਪ ਤੂੰ ਕਹਿ ਦੇ ਨਾਲੋਂ ਮਰੇ ਤੂੰ ਕਿਹਾ ਕੈਸਾ ਕੈਂਚੀ ਯਾਰ ਨਿਆਣਾ ਸੈਂਟਰ 'ਚ ਬਿਠਾ ਦਿੱਤਾ। ਇਹ ਵੀ ਸੁਮੀ ਵੀ ਜੁਗਤਾਂ ਕਰਨ ਆਇਆ ਕਰੋ। ਡ੍ਰਿਪ ਲਾਉਣ ਦਾ ਪਰਲੀ ਸਾਈਡ ਨਾਲ ਨਹੀਂ ਨਿਕਲ ਗਈ ਸਾਰੀ। ਦੂਏ ਦਿਨ ਫੇਰ ਡ੍ਰਿਪ ਲਵਾਉਣ ਗਿਆ, ਡਾਕਟਰ ਨੇ ਡ੍ਰਿਪ ਨੂੰ ਪਾਇਆ ਹੋਇਆ, ਇਹਨੂੰ ਟੰਗਿਆ ਹੋਇਆ। ਆ ਦੇਖਾ ਰੌਣਕਾਂ ਸਾਲਣ ਖਾਣ ਵਾਲਾ। ਮੈਂ ਕਿਹਾ ਡਾਕਟਰ ਕੋਲ ਲੈ ਗਿਆ ਆਪਣੇ ਭਰਾ ਨੂੰ, ਨਸਾਂ ਲੈ ਗਿਆ। ਕਹਿੰਦਾ ਡਾਕਟਰ ਸਾਰੇ ਮਰੀਜ਼ ਛੱਡੋ, ਪਹਿਲੇ ਮੇਰੇ ਭਰਾ ਨੂੰ ਚੈੱਕ ਕਰੋ, ਬਹੁਤ ਸੀਰੀਅਸ ਆ। ਉਹਨੇ ਮਰੀਜ਼ ਛੱਡ ਕੇ ਚੰਡ ਮਾਰੀ, ਕਹਿੰਦਾ ਮੈਂ ਹੀ ਮਜ਼ਾਕ ਲੱਗਾ। ਅੱਛਾ ਇਹ ਵੈਸੇ ਗੱਲ ਇਸ ਤਰ੍ਹਾਂ ਅੱਛੀ ਹੋ ਸਕਦੀ ਸੀ ਕਿ ਨੱਸਾ ਗਿਆ, ਬੜਾ ਬਿਜ਼ੀ ਸੀ, ਇੱਕਦਮ ਆਪਣੇ ਭਰਾ ਨੂੰ ਲੈ ਗਿਆ। ਕਹਿੰਦਾ ਡਾਕਟਰ ਸਾਹਿਬ ਛੱਡ ਦਿਓ ਉਹਨੂੰ, ਚੈੱਕ ਕਰੋ ਬਹੁਤ ਸੀਰੀਅਸ ਆ। ਉਹਨੇ ਚੈੱਕ ਕੀਤਾ ਤੇ ਵਾਕਈ ਸੀਰੀਅਸ ਐ ਬੈਠਾ। ਉਹਨੇ ਕਿਹਾ ਜੀ ਇਦਾਂ ਹੀ ਸੀਰੀਅਸ ਆ, 2 ਦਿਨ ਹੋ ਗਏ। ਲੋ ਜੀ ਨਾਜ਼ਰੀਨ, ਸਾਡੇ ਨਾਲ ਹੁਣ ਆ ਗਏ ਨੇ। ਇਸ ਦਾ ਤੁਹਾਡਾ ਨਾਮ? ਮੇਰਾ ਨਾਮ ਸ਼ਾਹਦ ਕਮਾਲ ਹੈ ਜੀ। ਲੋ ਜੀ ਇਹ ਇੱਧਰ ਆ ਗਏ ਨੇ। ਕੀ ਨਾਂ ਸੀ? ਸੋਮੀ ਇੱਧਰ ਆ ਗਿਆ। ਇਹਦਾ ਬੁੜਾ ਹਸਪਤਾਲ ਚਲ ਗਿਆ। ਕਿਹੜਾ ਬੁੜਾ ਹਸਪਤਾਲ ਚਲ ਗਿਆ? ਇਹਦਾ ਬੁੜਾ ਹਸਪਤਾਲ ਚਲ ਗਿਆ। ਇਮਾਨ ਢਾੜੀ ਦੇ ਨਾਲ ਨਾ ਇਹ ਗੱਲ ਜਿਹੜੀ ਨਾ ਇਮਾਨ ਢਾੜੀ ਨਾਲ ਗੱਲ ਕਰੀ। ਹਾਂ ਘਰ 'ਚ ਕਬੂਤਰ ਰੱਖੇ, ਦਾਣੇ ਮੋਕੇ ਲੁੱਡੂ ਵਾਲੇ ਪਾਤੇ ਉਹਨਾਂ ਨੇ। ਅੱਛੀ ਗੱਲ ਆ ਜਾਓ। ਭਾਈ ਇੱਕ ਭਾਈ ਘੰਡੇਰੀਆਂ ਚੁੱਪ ਨਾ ਸਿੱਟੀ ਜਾ ਰਿਹਾ, ਤੇ ਆਹ ਭਾਈ ਨਾ ਪਿੱਛੇ ਚੁੱਪੀ ਜਾ ਰਿਹਾ। ਉਹਦਾ ਅਚਾਨਕ ਧਿਆਨ ਪੈਂਦਾ, ਉਹ ਕਹਿੰਦਾ ਕੰਜੂਸ, ਕਹਿੰਦਾ ਕੰਜੂਸ ਤੂੰ ਵਿੱਚ ਕੋਈ ਛੱਡਣ ਹੀ ਨਹੀਂ ਦਿਆ। ਆ ਭਾਈ ਦੇ ਵੀ ਨਾ ਮਹੱਲੇ 'ਚ ਨਾ ਸੜਕ ਬਣ ਰਹੀ, ਵੱਡਿਆਂ ਨਹੀਂ ਮਸਦਾ ਜਿਹੜਾ ਹੁੰਦਾ ਵਾ ਗੋਲਾ, ਤੇ ਸਾਰਿਆਂ ਨੇ ਮਹੱਲਿਆਂ ਨੂੰ ਕਹਿੰਦਾ ਅੰਦਰਾਂ 'ਚ ਵੜ ਜਾਓ, ਗੱਡੀਆਂ ਦਾ ਬੂਆ ਆ ਗਿਆ। ਹਾਂਜੀ ਭੈਣ। ਭਾਈ 2 ਕੀੜੀਆਂ ਸੀ ਚੀਨੀ ਦੀ ਬੋਰੀ ਵੱਲ ਜਾ ਰਹੀਆਂ। ਇੱਕ ਰੋਗੀ ਕਹਿੰਦੀ ਨਹੀਂ ਅੜੀਏ ਤੂੰ ਰੋਗੀ ਆ, ਕਹਿੰਦੀ ਮੈਨੂੰ ਸ਼ੂਗਰ ਆ। ਗੱਲ ਭਾਵੇਂ ਨਹੀਂ ਸੀ ਅੱਛੀ, ਮਾਸੂਮੀਅਤ ਤੇ ਸੁਭਾਨ ਅੱਲਾਹ। ਜਿਹੜਾ ਐਂਡ ਤੇ ਕੀੜੀ ਨੇ ਕਿੱਦਾਂ ਕਿਹਾ ਮਾਸੂਮ ਹੋ ਕੇ ਕਿੱਦਾਂ ਮੈਨੂੰ ਸ਼ੂਗਰ ਆ। ਇੰਬਲੀ ਭਾਈ ਉਹਨਾਂ ਨੇ ਵੀ ਨਾ ਆਪਣੇ ਸਾਰੇ ਦੋਸਤ ਆਲੇ ਕਹਿੰਦਾ ਯਾਰ ਇੱਕ ਦਿਨ ਮੈਂ ਕੁਰਬਾਨੀ ਕਰਨੀ ਬੱਕਰੇ ਦੀ। ਸਾਰੇ ਦੋਸਤ ਇਕੱਠੇ ਹੋ ਗਏ ਤੇ ਸਿਰੀ ਨੂੰ ਨਾ ਗੁਬਾਰੇ ਬੰਨ ਕੇ ਤੇ ਛੱਡਤੀ। ਉਹਨੇ ਕਿਹਾ ਗੋਸ਼ਤ ਕਿੱਥੇ? ਕਹਿੰਦਾ ਤੁਸੀਂ ਇਹ ਛੱਡੋ, ਕਬੂਲੀਏ ਚੈੱਕ ਕਰੋ। ਇਹਦਾ ਮੂੰਹ ਵੇਲੇ ਮੂਲੀਆਂ ਨਾਲ ਢੋਲ ਵਜਾਇਆ। ਉਹ ਮਰੇ ਇਹਦਾ ਮੂੰਹ ਦੇਖ ਲਓ, ਕੱਲੀ ਸੇਵੀ ਹੁੰਦੀ। ਭਾਈ ਇਹਦਾ ਮੂੰਹ ਵੇਖ ਲਓ, ਕਾਂਡੀ ਨਾਲ ਪਰੌਂਠਾ ਚੁੱਕਿਆ। ਇੱਕ ਮਿੰਟ ਨਹੀਂ ਭਾਈ ਇਹਦਾ ਮੂੰਹ ਦੇਖ ਲਓ, ਖਾਲੀ ਕੋਲੀ 'ਚ ਬੁਰਕੀ ਲਾਈ ਹੁੰਦੀ। ਭਾਈ ਕੀ ਨਾਂ ਸੀ? ਮੇਰਾ ਨਾਮ ਸ਼ਾਹਦ ਕਮਾਲ। ਸ਼ਾਹਦ ਭਾਈ ਦਾ ਸਟਾਈਲ ਬੜਾ ਅੱਛਾ, ਬੜੀ ਅੱਛੀ ਗੱਲ ਸੀ। ਕਹਿੰਦਾ ਖਾਲੀ ਕੋਲੀ 'ਚ ਬੁਰਕੀ ਲਾਈ। ਮੈਂ ਉਹ ਵੀਡੀਓ ਦੇਖ ਰਿਹਾ ਕਿ ਖਾਲੀ ਕੋਲੀ 'ਚ ਬੰਦਾ ਐ ਕਰ ਕੀ ਬਕਵਾਸ ਆ ਯਾਰ। ਸੁੰਨੀ ਭਾਈ ਐਡੇ ਅੱਛੇ ਨਾਈਸ ਆਦਮੀ ਨੇ ਕਿ ਡਾਂਸਰ ਵੀ ਬੜੇ ਪਿਆਰੇ ਨੇ।
ਤੇ ਇਹਨਾਂ ਨੇ ਕਿਤੇ ਗਾਣਾ ਸਿੱਖ ਲਿਆ, ਡਾਂਸ ਕਰ ਰਹੇ ਨੇ, ਟੂਪਾਂ ਤੋੜ ਰਹੇ ਨੇ। ਜਿਹੜਾ ਗਾਣਾ ਕਰ ਰਹੇ ਨੇ ਟੂਪ ਫੜ ਕੇ ਇੰਝ ਤੋੜ ਰਹੇ ਨੇ, ਤੇ ਵਿੱਚ ਕਿਸੇ ਨੇ ਨਾ ਟੂਪ ਕੱਢ ਕੇ ਡੰਡਾ ਰੱਖ ਦਿੱਤਾ। ਓਏ ਪੰਚ ਲੈਣ ਤੇ ਲਾਨਤ ਭੇਜ, ਇਹ ਹੀ ਬੜੀ ਅੱਛੀ ਗੱਲ ਸੀ। ਅੱਛਾ ਬੋਕੇ ਡੰਡਾ ਰੱਖ ਦਿੱਤਾ ਤੇ ਇੰਝ ਕਰਕੇ ਟੂਬ ਤੋੜੀ, ਮਾਰਾ ਰੇ ਇੰਝ ਥੋੜੀ ਤੇ ਚੱਕਰ ਆ ਗਏ ਨੇ, ਤੇ ਫਿਰ ਉੱਥੇ ਗਾਣਾ ਲੱਗਾ, ਹੈ ਕਿਸਨੇ ਮਾਰਾ ਰੇ। ਯਾਰ ਕੀ ਬਾਤ, ਵਾਹ। ਹਾਂਜੀ 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 ਭਾਈ, ਹਾਂਜੀ। ਆ ਭਾਈ ਵੀ ਚਲ ਗਿਆ ਫੇਣੀਆਂ ਲੈਣ ਵਾਸਤੇ। ਓਏ ਉਸੇ ਬੇਸ 'ਚ ਬੋਲ। ਉਸੇ ਵੇਲੇ ਚ ਬੋਲੀ ਆ ਭਾਈ ਵੀ ਚਲ ਗਿਆ ਨਾ ਉੱਥੇ ਫੇਣੀਆਂ ਲੈਣ ਵਾਸਤੇ ਦੁਕਾਨ ਤੇ ਉਹਨੇ ਕਿਲੋ ਕਰਦੀਆਂ, ਕਹਿੰਦਾ ਥੋੜੀਆਂ ਹੀ ਹੋਰ ਕਰਦੇ, ਕਹਿੰਦਾ ਕਿਉਂ, ਕਹਿੰਦਾ ਛਤੀਰੀ ਪਾਉਣੀ ਹੈ। ਉਹ ਜਿਹੜੇ ਉੱਪਰ ਪਏ ਹੁੰਦੇ ਨੇ ਯਾਰ, ਇਹ ਕਿਹਦੀ ਗੱਲ ਕੀਤੀ? ਕਹਿੰਦਾ ਇੱਕੋ ਹੀ ਸੇਵੀ ਹੁੰਦੀ। ਲੈ ਗੌਰਮਿੰਟੀ ਮਾਰ ਵੀ ਸੁਮੀ ਨੇ ਖਾਧੀ ਆ। ਉਹ ਕਿਦਾਂ? ਇਹਦਾ ਵੱਡਾ ਭਰਾ ਕਹਿੰਦਾ ਸੁਮੀ ਨੇ ਮੇਰੇ ਮੱਛਰ ਲੜ ਗਿਆ, ਤੇ 15 ਤੇ ਫੋਨ ਕਰਤਾ। ਉਹ ਮੱਛਰ ਕੋਲ ਹੀ ਬੈਠਾ ਭਾਜੀ। ਭਾਜੀ ਤੁਸੀਂ ਨਾ ਮੂੰਹ ਤੇ ਮੂੰਹ ਨਾ ਡੇਗ ਪੈਣਾ, ਜਿੱਦਾਂ ਤੁਸੀਂ ਗੱਲ ਕਰਨ ਲਈ ਅੱਗੇ ਆਉਂਦੇ ਹੋ। ਆ ਭਾਈ ਜਲੇਬੀਆਂ ਕਢਾਉਣ ਦੇ, ਕਹਿੰਦਾ ਲੰਮੀਆਂ ਗੱਡੀ ਆ, ਲੰਮੀਆਂ ਗੱਡੀ ਆ, ਕਹਿੰਦਾ ਕਿਉਂ, ਕਹਿੰਦਾ ਮੈਂ ਪੈਨ ਤੱਕ ਬਣਾਉਣੀ ਆ ਮੰਜੀ ਦੀਆਂ। ਲਓ ਜੀ ਸਰ, ਬਹੁਤ ਅੱਛਾ ਸ਼ੋਅ ਆ। ਬੜੇ ਲੈਂਥੀ ਹੋ ਗਿਆ, ਸਾਡੇ ਕੈਮਰੇ ਦੀਆਂ ਬੈਟਰੀਆਂ ਜਿਹੜੀਆਂ ਨੇ ਨਾ, ਉਹ ਬਜਾਏ ਦੇ ਕਿ ਵਾਈਂਡ ਅਪ ਤੋਂ ਪਹਿਲਾਂ ਹੀ ਬੰਦ ਹੋ ਜਾਣ, ਤੇ ਇਹ ਲਿਆਦਾ ਇਹ ਹੈ ਕਿ ਅਸੀਂ ਇਹਨੂੰ ਅੱਛੇ ਤਰੀਕੇ ਨਾਲ ਪੈਕਅਪ ਕਰ ਦਈਏ ਸ਼ੋਅ ਨੂੰ। ਔਰ ਇਹ ਇੱਕ ਸ਼ੋਅ ਹੈ, ਇਨਸ਼ਾਅੱਲਾ ਮਹੀਨੇ ਡੇਢ ਮਹੀਨੇ ਬਾਅਦ ਅਸੀਂ ਲਾਜ਼ਮੀ ਇੱਥੇ ਆਇਆ ਕਰਾਂਗੇ ਸ਼ੋਅ ਕਰਨ, ਜਾਂ ਇਹਨਾਂ ਦੋਸਤਾਂ ਨੂੰ ਸਾਰਿਆਂ ਨੂੰ ਕਿਸੇ ਅੱਛੀ ਜਗ੍ਹਾ ਤੇ ਐਸੀ ਤੇ ਬੁਲਾਇਆ ਕਰਾਂਗੇ ਜਿੱਥੇ ਕੋਈ ਮਾਹੌਲ ਵੀ ਰਿਕਾਰਡਿੰਗ ਦੇ ਹਿਸਾਬ ਨਾਲ ਵੀ ਜ਼ਰਾ ਪੂਰਾ, ਔਰ ਖਾਣਾ ਸ਼ਾਨਾ ਵੀ ਹਰ ਚੀਜ਼ ਹੈ। ਹਾਂ ਮਜ਼ੇਦਾਰ। ਔਰ ਭੈਣ ਗੱਲ ਇਹ ਹੈ ਕਿ ਇਹ ਪੈਸੇ ਜਿਹੜੇ ਮੈਂ ਦਿੱਤੇ ਨੇ, ਇਹ ਮੈਂ ਸਿਰ ਆਪਣੀ ਖੁਸ਼ੀ ਨਾਲ, ਮੁਹੱਬਤ ਨਾਲ, ਕਿ ਯਾਰ ਚਲੋ ਇੱਕ ਕੋਈ ਨਹੀਂ, ਖਰਚਾ ਹੀ ਸਹੀ, ਸੁਬਾਹ ਦਾ ਖਰਚਾ ਹੋ ਗਿਆ। ਸੁਬਾਹ ਦਾ ਖਰਚਾ ਰਾਤ ਨੂੰ ਖਰਚਿਆ ਜਾਏ ਤੇ ਉਹਨੂੰ ਖਰਚਾ ਨਹੀਂ ਕਹਿੰਦੇ। ਹਾਂ, ਤੇ ਸੁਬਾਹ ਦਾ ਭੁੱਲਿਆ ਸਾਰੇ ਵਾਪਸ ਦੇ ਦੇ, ਤੈਨੂੰ ਬਹੁਤ ਚੰਗਾ ਕਹਿੰਦੇ। ਇਹ ਨਹੀਂ। ਅੱਛਾ ਨੈਕਸਟ ਫੇਰ ਤੁਹਾਡਾ ਮੁਲਾਕਾਤ ਹੋਗੀ। ਤੁਹਾਡੇ ਸਾਰਿਆਂ ਦਾ ਬਹੁਤ ਸ਼ੁਕਰੀਆ, ਖਾਸ ਤੌਰ ਤੇ ਰਾਣਾ ਸਾਹਿਬ ਦਾ। ਰਾਣਾ ਸਾਹਿਬ ਲਵ ਯੂ। ਮੈਂ ਫੇਰ ਉਹ ਗੱਲ ਕਰਾਂਗਾ ਕਿ ਤੁਸੀਂ ਮਾਸ਼ਾਅੱਲਾ ਇੱਕ ਤੁਹਾਡੇ ਕੋਲ ਇੱਕ ਅਹੁਦਾ ਵਾ ਕਾਉਂਸਲਰ ਦਾ, ਇਹਦੇ ਬਾਵਜੂਦ ਤੁਸੀਂ ਆਪ ਉੱਠ ਕੇ ਜਾ ਕੇ ਸਾਰਿਆਂ ਨੂੰ ਯਾਰ ਪਿੱਛੇ ਹੋ ਜਾਓ, ਇੱਧਰ ਹੋ ਜਾਓ, ਇਹ ਬੜੀ ਗੱਲ ਆ। ਔਰ ਮੈਂ ਇੱਥੋਂ ਅੰਦਾਜ਼ਾ ਲਾ ਸਕਦਾ ਕਿ ਤੁਸੀਂ ਜਿਹੜੇ ਅਹੁਦੇ ਤੇ ਰੱਬ ਨੇ ਤੁਹਾਨੂੰ ਲਾਇਆ, ਤੁਸੀਂ ਆਪਣੀ ਆਵਾਮ ਦਾ ਕਿੱਦਾਂ ਖਿਆਲ ਰੱਖਦੇ ਹੋਵੋਗੇ। ਤੁਹਾਡੀ ਇਸ ਵਜ੍ਹਾ ਤੋਂ ਮੈਂ ਅੰਦਾਜ਼ਾ ਲਾ ਸਕਦਾ, ਕਿਉਂਕਿ ਅਗਰ ਤੁਸੀਂ ਕਹਿੰਦੇ ਓਏ ਇੱਦਾਂ ਕਰ ਤੇ ਫਿਰ ਮੇਰਾ ਹੋਰ ਅੰਦਾਜ਼ਾ ਹੋਣਾ ਸੀ। ਲੇਕਿਨ ਤੁਸੀਂ ਜਿਹੜਾ ਆਪ ਉੱਠ ਕੇ ਕੀਤਾ ਸਾਰਾ ਕੰਮ, ਇੱਥੋਂ ਮੈਂ ਅੰਦਾਜ਼ਾ ਲਾ ਲਾਂਗਾ ਕਿ ਤੁਹਾਨੂੰ ਜਿਨ੍ਹਾਂ ਨੇ ਵੋਟ ਦੇ ਕੇ ਚੁਣਿਆ, ਉਹਨਾਂ ਦਾ ਫੈਸਲਾ ਬਹੁਤ ਅੱਛਾ ਸੀ। ਆ ਭਾਈ ਮੈਨੇ ਇੱਕ ਦਿਨ ਨਾ ਹੋਟਲ ਤੋਂ ਰੋਟੀ ਖਾਣ ਚਲ ਗਿਆ, ਤੇ ਕਾਊਂਟਰ ਪਿੱਛੇ ਕਰਕੇ ਲੱਗਾ ਸੀ, ਤੇ ਜਿਹਨੇ ਰੋਟੀ ਪਾ ਕੇ ਦੇ ਉਹਨੂੰ ਹੀ ਪੈਸੇ ਦੇਈ ਜਾ ਰਿਹਾ। ਕਹਿੰਦਾ ਲੈ ਪੈਸੇ, ਕਹਿੰਦਾ ਪਿੱਛੇ ਕਾਊਂਟਰ ਤੇ ਦੇ ਆ, ਕਹਿੰਦਾ ਤੂੰ ਹੀ ਫੜ ਲੈ, ਰਸਤੇ ਹੀ ਖਰਚੇ ਜਾਣੇ। ਲੋ ਜੀ, ਆਪਣਾ ਬਹੁਤ ਖਿਆਲ ਰੱਖਣਾ ਨਾਜ਼ਰੀਨ। ਇੱਕ ਦਫਾ ਸਾਰੇ ਮਿਲ ਕੇ ਪਾਕਿਸਤਾਨ